ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮਸ ਵਿਊਅਰਸ ਅਖੀਰਲੇ ਸਮੇਂ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਪਰਥਾਏ ਪੰਜਾਬ ਦੀਆਂ ਲੋਕ ਬੋਲੀਆਂ ਵਿੱਚ ਬੋਲੀ ਹੈ ਬਾਬਾ ਨਾਨਕ ਸ਼ਾਹ ਫਕੀਰ ਹਿੰਦੂ का ਗੁਰੂ ਮੁਸਲਮਾਨ का ਪੀਰ। ਸੋ ਪਾਕਿਸਤਾਨ ਦੇ ਪੰਜਾਬੀ ਸ਼ਾਇਰ ਬਾਬਾ ਨਜਮੀ ਵੱਲੋਂ ਗੁਰੂ ਨਾਨਕ ਸਾਹਿਬ ਨੂੰ ਸ਼ਰਧਾ ਦੇ ਜਿਹੜੇ ਫੁੱਲ ਭੇਟ ਕਰਦਿਆਂ ਲਿਖੀ ਗਈ ਨਜ਼ਮ ਸ਼ੇਅਰ ਕਰਨ ਜਾ ਰਹੇ ਹਾਂ ਅਤੇ ਨਾਲ ਹੀ ਵੈਟੀਕਨ ਤੋਂ ਕ੍ਰਿਸ਼ਨ ਕਾਰਡੀਗਲ ਵੱਲੋਂ ਦਿੱਤਾ ਗਿਆ ਖਾਸ ਸੁਨੇਹਾ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡਾ ਅੱਜ ਦਾ ਓਪਨਿੰਗ ਸੈਗਮੈਂਟ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੀ। ਬੇਸ਼ੱਕ ਕਾਫੀ ਲੰਬੀ ਗੁਫ਼ਤਗੂ ਹੋਈ, ਪਰ ਮੈਨੂੰ ਲੱਗਾ ਕਿ ਵੀ ਗੁਰੂ ਨਾਨਕ ਪਾਤਸ਼ਾਹ ਸਭ ਦੇ ਸਾਂਝੇ ਰਹਿਬਰ ਨੇ ਜੀ, ਔਰ ਸਿੱਖ ਤਾਂ ਉਹਨਾਂ ਦੇ ਲਈ, ਸਾਡੇ ਲਈ ਤਾਂ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਨੇ, ਪਰ ਦੂਸਰਿਆਂ ਨੇ ਵੀ ਕਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਦੇਖਿਆ। ਔਰ ਅੱਜ ਹੀ ਪਾਕਿਸਤਾਨ ਦੇ ਬੜੇ ਪੋਪੂਲਰ ਪੰਜਾਬੀ ਸ਼ਾਇਰ ਨੇ, ਬਾਬਾ ਨਜ਼ਮੀ ਕਰਕੇ ਜਾਣਿਆ ਜਾਂਦਾ ਉਹਨਾਂ ਨੂੰ, ਔਰ ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨਾਲ ਨੂੰ ਸੰਬੋਧਿਤ ਨਜ਼ਮ ਆਪਣੀ ਲਿਖੀ ਹੈ ਜੀ, ਔਰ ਉਹ ਹੈ ਪੰਜ ਤਨ ਪਾਕਾਂ ਦੀ ਖੁਸ਼ਬੂ ਆਵੇ ਨਾਨਕ ਵਿਹੜੇ ਵਿੱਚੋਂ, ਕਿਵੇਂ ਦੁਨੀਆ ਫੈਜ਼ ਨਾ ਪਾਵੇ ਨਾਨਕ ਵਿਹੜੇ ਵਿੱਚੋਂ। ਹੁਣ ਜਦੋਂ ਪੰਜ ਤਨ ਪਾਕ ਲਫ਼ਜ਼ ਹੈ ਇਸਲਾਮ ਦੇ ਵਿੱਚ, ਪੰਜ ਬਹੁਤ ਪਵਿੱਤਰ ਸਤਿਕਾਰਯੋਗ ਹਸਤੀਆਂ ਨੇ, ਨਬੀ ਮੁਹੰਮਦ ਸਾਹਿਬ, ਹਜ਼ਰਤ ਅਲੀ, ਹਜ਼ਰਤ ਫਾਤਮਾ, ਹਜ਼ਰਤ ਹਸਨ ਤੇ ਹਜ਼ਰਤ ਹੁਸੈਨ। ਹਸਨ ਹੁਸੈਨ ਕਈ ਵਾਰੀ ਇਕੱਠੇ ਵੀ ਕਿਹਾ ਜਾਂਦਾ ਹੈ। ਤੇ ਬਾਬਾ ਨਜ਼ਮੀ ਐਡਰੈਸ ਕਰਦੇ ਆ, ਇੱਥੋਂ ਹੀ ਸ਼ੁਰੂ ਕਰਦੇ ਨੇ ਕਿ ਇਹ ਜਿਹੜੇ ਪੰਜ ਨਬੀ ਮੁਹੰਮਦ ਔਰ ਦੂਸਰੇ ਹਸਨ ਹੁਸੈਨ, ਬੀਬੀ ਫਾਤਮਾ, ਹਜ਼ਰਤ ਅਲੀ, ਉਹਨਾਂ ਦੀ ਖੁਸ਼ਬੂ, ਪੰਜ ਤਨ ਪਾਕਾਂ ਦੀ ਖੁਸ਼ਬੂ ਆਵੇ ਨਾਨਕ ਵਿਹੜੇ ਵਿੱਚੋਂ, ਕਿਵੇਂ ਦੁਨੀਆ ਫੈਜ਼ ਨਾ ਪਾਵੇ ਨਾਨਕ ਵਿਹੜੇ ਵਿੱਚੋਂ। ਫੈਜ਼ ਹੁੰਦਾ ਵੀ ਮਿਹਰਬਾਨੀਆਂ ਹੋਣੀਆਂ, ਉਹਨਾਂ ਤੋਂ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਹੋਣੀਆਂ। ਉਹਨੂੰ ਇੱਕ ਇੱਕ ਬਾਣੀ ਵਿੱਚੋਂ ਸਾਨੂੰ ਫੁੱਲ ਅਮਨ ਦੇ ਲੱਭਣ, ਰੱਬ ਦਾ ਕੋਈ ਪੈਗਾਮ ਸੁਣਾਵੇ ਨਾਨਕ ਵਿਹੜੇ ਵਿੱਚੋਂ, ਜਿਵੇਂ ਬੁੱਲਾ ਫਰੀਦ ਮੁਹੰਮਦ ਉਵੇਂ ਹੀ ਨਾਨਕ ਸਾਨੂੰ ਸੱਜਣ ਕੋਈ ਪ੍ਰਸ਼ਾਦ ਲਿਆਵੇ ਨਾਨਕ ਵਿਹੜੇ ਵਿੱਚੋਂ। ਜਿਹੜੇ ਹਨੇਰੇ ਵਿੱਚੋਂ ਕੱਢੇ ਉਹੀਓ ਸਾਡਾ ਬਾਬਾ, ਸਤ ਬਿਸਮਿਲ੍ਲਾ ਕੋਈ ਵੀ ਆਵੇ ਨਾਨਕ ਵਿਹੜੇ ਵਿੱਚੋਂ। ਦੁਨੀਆ ਦੇ ਵਿੱਚ ਵੱਡ ਮੁਹੱਬਤ ਇੱਕੋ ਅਮਲ ਚੰਗੇਰਾ, ਕਿਹੜਾ ਫੱਟ ਤੇ ਮਲਮਾ ਲਾਵੇ ਨਾਨਕ ਵਿਹੜੇ ਵਿੱਚੋਂ। ਬਾਬਾ ਫਰੀਦ ਤੇ ਭਾਈ ਮਰਦਾਨਾ ਦੋਵੇਂ ਗ੍ਰੰਥ ਦੇ ਰਲਦੀ, ਕਿਹੜਾ ਵੇਖੇ ਹੱਥ ਵਧਾਵੇ ਨਾਨਕ ਵਿਹੜੇ ਵਿੱਚੋਂ। ਪਾਉਂਦਾ ਕਿੰਜ ਧਮਾਲ ਨਾ ਜਾਵਾਂ ਨਾਨਕ ਵਿਹੜੇ ਵੱਲੇ, ਵਿੱਚ ਪੰਜਾਬੀ ਪਿਆ ਬੁਲਾਵੇ ਨਾਨਕ ਵਿਹੜੇ ਵਿੱਚੋਂ। ਉੱਠ ਹੋਏ ਬਾਬਾ ਨਜ਼ਮੀ ਨੱਚੀਏ ਬੁੱਲੇ ਸ਼ਾਹ ਦੇ ਵਾਂਗੂ, ਦਿਲ ਦੀ ਪਿਆ ਕੋਈ ਤਾਰ ਹਿਲਾਵੇ ਨਾਨਕ ਵਿਹੜੇ ਵਿੱਚੋਂ। ਬਹੁਤ ਜਿਹੜੀ ਹੈ ਉਹ ਡੂੰਘੇ ਭਾਵਾਂ ਵਾਲੀ ਹੈ। ਔਰ ਸਾਡੇ ਵੀਰ ਡਾਕਟਰ ਅਰਵਿੰਦਰ ਸਿੰਘ ਜਿਹੜੇ ਵੈਟੀਕਨ ਦੇ ਨਾਲ ਵੀ ਇਨ ਟੱਚ ਰਹਿੰਦੇ ਨੇ, ਔਰ ਉਹਨਾਂ ਨੇ ਮੈਨੂੰ ਇਹ ਫਾਰਵਰਡ ਕੀਤਾ ਹੈ। ਵੈਟੀਕਨ ਦੇ ਕਾਰਡੀਨਲ ਮਿਸਟਰ ਜਾਰਜ ਜੈਕਬ ਕੂਵਕੈਡ, ਉਹਨਾਂ ਦਾ ਆਲਮੋਸਟ 3 ਸਫ਼ੇ ਦਾ ਮੈਸੇਜ ਹੈ, ਉਹਨਾਂ ਦਾ ਲੋਗੋ ਹੈ ਵੈਟੀਕਨ ਦਾ ਉੱਪਰ, ਔਰ ਫਿਰ ਉਹਨਾਂ ਦੀ ਲੈਟਿਨ ਜ਼ਬਾਨ 'ਚ ਹੈ। ਫਿਰ ਉਹਨਾਂ ਦਾ ਹੈ ਕ੍ਰਿਸਚੀਅਨਸ ਐਂਡ ਸਿੱਖਸ ਪ੍ਰਮੋਟਿੰਗ ਫਰੈਟਰਨਿਟੀ ਟੁਗੈਦਰ ਇਨ ਦਾ ਸਪਿਰਿਟ ਆਫ ਨੋਸਟਰਾ ਐਟ 8 ਮੈਸੇਜ ਫਾਰ ਗੁਰੂ ਨਾਨਕ ਪ੍ਰਕਾਸ਼ ਦਿਵਸ 2025 ਵੈਟੀਕਨ ਸਿਟੀ। ਇਹ ਬਹੁਤ ਵੱਡੀ ਗੱਲ ਹੈ ਕਿ ਵੈਟੀਕਨ ਤੋਂ ਉਹਨਾਂ ਨੇ ਜਿਹੜਾ ਕਾਰਡੀਨਲ ਉਹਨਾਂ ਨੇ ਮੈਸੇਜ ਦਿੱਤਾ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ, ਕਿਉਂਕਿ ਮੈਂ ਵਕਤ ਕਾਫੀ ਅੱਗੇ ਜਾ ਚੁੱਕਿਆ, ਇਹਨੂੰ ਇਬਾਰਤ ਦੀ ਮੈਂ ਪੂਰੀ ਪੜ੍ਹ ਨਹੀਂ ਸਕਾਂਗਾ, ਪਰ ਉਹਨਾਂ ਨੇ ਕਿਹਾ ਕਿ ਦਾ ਡਾਈਕੈਸਟਰੀ ਫਾਰ ਇੰਟਰ ਰਿਲੀਜੀਅਸ ਡਾਇਲੋਗ extends its festive greetings and best wishes to you as you celebrate the anniversary of birth of Guru Nanak Dev Ji on 5th November this year. May the celebration of this feast brings happiness and peace to you and your families and foster unity and solidarity
ਇਨ ਯੂਰ ਕਮਿਊਨਿਟੀਜ਼ ਐਵਰੀਵੇਅਰ। ਇਹਦੇ ਨਾਲ ਉਹਨਾਂ ਨੇ ਸ਼ੁਰੂਆਤ ਕੀਤੀ ਹੈ। ਫਿਰ ਉਹਨਾਂ ਨੇ ਕੈਥੋਲਿਕ ਚਰਚ ਦਾ ਨੋਸਟਰਾ ਐਕੇਟੇਟ, ਜਿਹੜਾ ਕਿ ਉਹਨਾਂ ਨੇ 28 ਅਕਤੂਬਰ 1965 ਨੂੰ ਜਿਹਦੀ ਡੈਕਲੇਰੇਸ਼ਨ ਕੀਤੀ, ਔਰ ਇਸ ਦੇ ਵੀ 60 ਸਾਲ ਜਿਹੜੇ ਨੇ ਇਸ ਡੈਕਲੇਰੇਸ਼ਨ ਦੇ ਪੂਰੇ ਹੋਏ ਨੇ। ਔਰ ਇਸ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਕੀਤਾ ਸੀ ਕਿ ਜਿਹੜੀਆਂ ਨੇ ਪੋਜ਼ਿਟਿਵ ਐਨਗੇਜਮੈਂਟ ਅਮੰਗ ਪੀਪਲ ਆਫ ਡਾਇਵਰਸ ਰਿਲੀਜੀਅਸ ਟ੍ਰੈਡੀਸ਼ਨ ਇਨ ਬਿਲਡਿੰਗ ਫਰੈਟਰਨਿਟੀ ਥਰੂ ਡਾਇਲੋਗ ਐਂਡ ਕੋਲੈਬੋਰੇਸ਼ਨ। ਔਰ ਉਹਨਾਂ ਨੇ ਕਿਹਾ ਵੀ ਇਸੇ ਤਹਿਤ ਅਸੀਂ ਜਿਹੜਾ ਹੈ ਉਹ ਸਮਝਦੇ ਹਾਂ ਕਿ ਭਾਈ ਕਿਵੇਂ ਜਿਹੜੀਆਂ ਨੇ ਸਾਂਝਾਂ ਨੇ ਇਹ ਜਿਹੜੀ ਹੈ ਸਾਡੀ ਪ੍ਰਮੋਟਿੰਗ ਸਪਿਰਿਟ ਆਫ ਨੋਸਟਰਾ ਸੈਨੇਟਾ ਇੰਪਲਾਈਜ਼ ਰੈਕਗਨਾਈਜ਼ਿੰਗ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਐਨੀਵਰਸਰੀ ਦੇ ਮੌਕੇ ਔਨ ਦਿਸ ਐਨੀਵਰਸਰੀ we take the opportunity to share some reflections on how we Christians and Sikhs together can continue advancing the task of promoting fraternity among all people। ਕਿ ਦੁਨੀਆ ਦੇ ਵਿੱਚ ਜਿਹੜਾ ਇਸ ਵੇਲੇ ਖੋਆ ਮਾਈ ਮਚੀ ਹੋਈ ਹੈ, ਕਿਵੇਂ ਅਸੀਂ ਸਾਂਝਾਂ ਦੇ ਨਾਲ ਇਸ ਨੂੰ ਅੱਗੇ ਤੋਰ ਸਕਦੇ ਹਾਂ। ਫਿਰ ਉਹਨਾਂ ਨੇ ਆਪਣਾ ਪੂਰਾ ਜਿਹੜਾ ਉਹਨਾਂ ਦਾ ਪ੍ਰਿੰਸੀਪਲ ਹੈ ਉਹ ਐਕਸਪਲੇਨ ਕੀਤਾ ਕਿ ਕਿਵੇਂ ਉਹ ਸਿੱਖਾਂ ਦੇ ਨਾਲ ਜਿਹੜੀ ਹੈ ਉਹਨਾਂ ਦੀ ਸਾਂਝ ਹੈ। ਉਹਨਾਂ ਨੇ ਸੋਲੀਡੈਰਿਟੀ ਐਂਡ ਸਰਵਿਸ, ਫਰੈਂਡਸ਼ਿਪ ਐਂਡ ਫੋਲੋਸ਼ਿਪ, ਇਹਦਾ ਸਾਰੇ ਦਾ ਜ਼ਿਕਰ ਕੀਤਾ। ਔਰ ਇਹ ਉਹਨਾਂ ਨੇ ਨਾਲ ਦੀ ਨਾਲ ਫਿਰ ਲਿਓ ਪੋਪ ਨੂੰ ਕੋਟ ਕੀਤਾ ਕਿ ਉਹਨਾਂ ਨੇ ਕਿਹਾ ਵਿਲ ਸਰਟਨਲੀ ਕੰਟਰੀਬਿਊਟ to building a more peaceful world, something that all men and women of good will desire in their hearts। ਕਿ ਵੀ ਸਾਰੀ ਦੁਨੀਆ ਨੂੰ ਖੂਬਸੂਰਤ ਬਣਾਈਏ, ਦੁਨੀਆ ਨੂੰ ਪੀਸਫੁਲ ਬਣਾਈਏ। ਔਰ ਗੁਰੂ ਨਾਨਕ ਪਾਤਸ਼ਾਹ ਦਾ ਵੀ ਇਹੀ ਮੈਸੇਜ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਡਾ ਡਾਇਲੋਗ ਹੈ ਇੰਪੋਰਟੈਂਟ ਹੈ, ਸਪਿਰਿਚੁਅਲ ਐਂਡ ਮੋਰਲ ਵੈਲਿਊਜ਼ ਐਂਡ ਐਕਸਪੀਰੀਅੰਸਿਸ ਇਨ ਅ ਸਪਿਰਿਟ ਆਫ ਟਰੂਥ ਐਂਡ ਲਵ। ਜਿਹੜਾ ਤੁਹਾਡਾ ਬੇਸ ਵੀ ਹੈ ਉਹਨਾਂ ਨੂੰ ਹੀ ਅਸੀਂ ਅੱਗੇ ਤੋਰਦੇ ਹਾਂ। ਔਰ ਫਿਰ ਕਨਕਲੂਡਿੰਗ ਪੈਰਾ ਹੈਗਾ, ਹਾਲਾਂਕਿ 2 ਸਫ਼ੇ ਦਾ ਮੈਂ ਕਾਫੀ ਸਕਿਪ ਕੀਤਾ। ਐਜ਼ ਬਿਲੀਵਰਸ ਗਰਾਊਂਡਡ ਇਨ ਆਵਰ ਰਿਸਪੈਕਟਿਵ ਰਿਲੀਜੀਅਸ ਟ੍ਰੈਡੀਸ਼ਨਸ, ਕਿ ਆਪੋ ਆਪਣੇ ਮਜ਼ਹਬ, ਤੁਮਕੋ ਤੁਮਾਰਾ ਖੂਬ हमको हमारा खूब, and as persons united by our shared humanity, values and concerns for the common good, may we Sikhs and Christians together with people of other religions and all people of goodwill sow seeds and offer gestures of fraternity for the authentic flourishing of social justice, moral welfare, peace and freedom। ਔਰ ਥੱਲੇ ਫਿਰ ਉਹਨਾਂ ਦੇ ਕਾਰਡੀਨਲ ਜਾਰਜ ਜੈਕਬ ਕੁਵਾਕॉर्ड ਉਹਨਾਂ ਦਾ ਹੈ। ਔਰ ਅਸੀਂ ਫਿਰ ਉਹਨਾਂ ਨੇ ਐਂਡ 'ਚ ਕਿਹਾ ਵੀ ਵਿਸ਼ ਯੂ ਆਲ ਏ ਹੈਪੀ ਗੁਰੂ ਨਾਨਕ ਪ੍ਰਕਾਸ਼ ਦਿਵਸ। ਸੋ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਜਦੋਂ ਜੇ ਭਾਈ ਗੁਰਦਾਸ ਜ਼ਾਹਰ ਪੀਰ ਜਗਤ ਗੁਰ ਬਾਬਾ, ਕਿ ਗੁਰੂ ਸਾਹਿਬ ਜ਼ਾਰਾ ਜ਼ਹੂਰ ਪੀਰ ਨੇ, ਜਗਤ ਗੁਰੂ ਨੇ, ਔਰ ਜਗਤ ਗੁਰੂ ਪ੍ਰੋਫਿਟ ਆਫ ਹਿਊਮਨ ਕਾਈਂਡ ਬਣਦਾ ਹੈ। ਔਰ ਬਾਬਾ ਨਾਨਕ ਸਾਡੇ ਲਈ ਧੰਨ ਧੰਨ ਬਾਬਾ ਨਾਨਕ ਜਿਹਨੇ ਜਗ ਤਾਰਿਆ, ਜਿਹਨੇ ਜਗ ਤਾਰਿਆ। ਵੈਸੇ ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆ ਨੂੰ ਮਿਲਦਾ। ਅਸੀਂ ਜਿਹੜੇ ਟੁੱਟੇ ਹੋਏ ਹਾਂ ਰੱਬ ਨਾਲੋਂ, ਸਾਨੂੰ ਉਹ ਮਿਲਣ ਦੇ ਲਈ ਆਏ। ਔਰ ਇੱਕ ਵਾਰ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਸੋ ਹੁਣ ਆਪਾਂ ਮੇਰੇ ਵਿਊਅਰਸ ਬੈਠੇ ਨੇ ਉਹ ਲੈਣ ਜਾ ਰਹੇ ਹਾਂ ਖੁਦ ਕੇ ਜਿਹੜੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਨ ਮਾਲ ਜੀ ਵੀ, ਇੰਦਰਜੀਤ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਬਲਜੀਤ ਵਰੈਤ ਜੀ, ਪਾਲ ਸਿੰਘ ਜੀ ਵੀ, ਔਰ ਸੁਰਿੰਦਰ ਸਿੰਘ ਜੀ ਵੀ। ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਜਾਕੂਬ ਜੀ, ਉਹਨਾਂ ਨੇ ਕਾਫੀ ਸਾਰੇ ਮੈਸੇਜ ਨੇ। ਔਰ ਸਾਨੂੰ ਉਹਨਾਂ ਨੇ ਕਿਹਾ ਕਿ ਰਾਉਤ ਸਾਹਿਬ ਨਿਊ ਇਲੈਕਟਡ ਜਿਹੜੇ ਮੇਅਰ ਕੀ ਮਾਂ, ਉਹ ਤਾਂ ਆਪਾਂ ਡਿਸਕਸ ਕੀਤਾ, ਤੁਸੀਂ ਸੁਣ ਹੀ ਲਿਆ। ਔਰ ਫਿਰ ਕਹਿੰਦੇ ਨੇ ਕਿ ਜਿਹੜਾ ਤੁਸੀਂ ਪ੍ਰੋਗਰਾਮ ਹੈ 7:30 ਤੋਂ ਸ਼ੁਰੂ ਕਰ ਦਿਆ ਕਰੋ ਕਿਉਂਕਿ ਬੜੀ ਇੰਤਜ਼ਾਰ ਕਰਨੀ ਪੈਂਦੀ ਹੈ। ਕਹਿੰਦੇ ਫਿਰ ਕਹਿੰਦੇ ਕਿ ਮਜ਼ਹਬ ਨਹੀਂ ਸਿੱਖਤਾ ਆਪਸ ਮੇਂ, ਔਰ ਫਿਰ ਇੱਦਾਂ ਇਹਨਾਂ ਦਾ ਗਿਆ ਗੁਰਪ੍ਰਕਾਸ਼ ਸਿੰਘ ਨਹੀਂ ਸਿਖਾਤਾ ਆਪਸ ਮੇਂ ਵੈਰ ਰੱਖਣਾ। ਹਾਂਜੀ। फिर इसी तरह गुरविंदर कौर जी भी और मोहम्मद याकूब जी भी कहते अब देखना ये है कि जोरान ममदानी करता क्या है। यस्टरडे अपनी विक्ट्री स्पीच में जवाहरलाल नेहरू का नाम लिया, सो पक्का इंडियन है। और फिर इसी तरह नवाज चौधरी जी अस्सलाम वालेकुम कहते हैं सानू दौरान और खालसा जिंदाबाद कहते हैं। और फिर इसी तरह हाँ जी मैं इन्हों का पढ़ता। और बिलाल जी भी जड़े ने और वो भी आए ने।
ਔਰ ਫਿਰ ਇਸ ਤਰ੍ਹਾਂ ਮੁਹੰਮਦ ਯਾਕੂਬ ਜੀ ਵੀ, ਔਰ ਉਹਨਾਂ ਦੇ ਕਾਫੀ ਸਾਰੇ ਮੈਸੇਜ ਨੇ, ਇਹ ਆਪਸ ਵਿੱਚ ਵੀ ਚੈਟਿੰਗ ਕਰ ਰਹੇ ਨੇ। ਔਰ ਫਿਰ ਕਹਿੰਦੇ ਨੇ ਕਿ ਅਮਲ ਸੇ ਜ਼ਿੰਦਗੀ बनती है जाने भी जन्नत भी जहन्नम जहन्नम भी। हाँ जी, उन्होंने क्योंकि लिखन लगे उन्होंने थोड़ा हो गया। और फिर इसी तरह हाँ जी काफ़ी सारे मैसेज ने इन्होंने, क्योंकि इन्होंने काफ़ी जवाब इन्होंने मिल ही गए होंगे सैगमेंट के विचकार। और कुलदीप कौर जी भी, और फिर इसी तरह घुस के कहते खालसा जिंदाबाद एनालिसिस ग्रेट प्रोग्राम। और फिर इसी तरह बलाल जी कहते डॉक्टर साहब इंडिया में बड़ी आग लगी हुई कि 14 हिंदुओं को वापस जड़ा भेज दिया है, हिंदू ननकाना साहब नहीं जा सकते जबकि वो पाकिस्तानी थे और सिंधी हिंदू थे जो पाकिस्तान से ही गए थे। ਹਾਂ ਉਹ ਅਸੀਂ ਬਿਲਾਲ ਜੀ ਡਿਸਕਸ ਕੀਤਾ ਵੀ ਉਹਨਾਂ ਨੇ ਆਲਰੇਡੀ ਅਨਾਉਂਸ ਕੀਤੀ ਪਾਕਿਸਤਾਨੀ ਸਿਟੀਜ਼ਨਸ਼ਿਪ ਇੰਡੀਅਨ ਸਿਟੀਜ਼ਨਸ਼ਿਪ ਲਈ। ਸੋ ਜ਼ਾਹਰ ਹੈ ਸ਼ੱਕੀ ਹੋਣਗੇ ਕਿਉਂਕਿ ਇੰਨੀ ਜਲਦੀ ਸਿਟੀਜ਼ਨਸ਼ਿਪ ਉਹਨਾਂ ਨੂੰ ਦੇ ਕੇ ਉਹ ਫਿਰ ਉਹ ਪਾਕਿਸਤਾਨ ਆਉਂਦੇ ਨੇ। ਸੋ ਪਾਕਿਸਤਾਨ ਦੀ ਇੰਟੈਲੀਜੈਂਸ ਉਹਨਾਂ ਦਾ ਫਰਜ਼ ਬਣਦਾ ਵੀ ਆਪਣੇ ਮੁਲਕ ਦੀ ਉਹਨਾਂ ਨੇ ਹਿਫਾਜ਼ਤ ਕਰਨੀ ਹੈ। ਉਹਨਾਂ ਨੂੰ ਮਸ਼ਕੂਕ ਲੱਗੇ ਔਰ ਉਹਨਾਂ ਨੇ ਵਾਪਸ ਭੇਜੇ, ਔਰ ਉਹਨੂੰ ਪ੍ਰਚਾਰ ਇਵੇਂ ਕਰ ਰਹੇ ਨੇ ਜਿਵੇਂ ਉਹਨਾਂ ਨੂੰ ਹਿੰਦੂ ਹੋਣ ਕਰਕੇ ਵਾਪਸ ਭੇਜਿਆ। और फिर तरह घुस के कहने के होल टीम सो जीनियस एक्सलेंट एनालिसिस रियली सच्चो सच। और फिर कहने सल्यूट है डॉक्टर साहब ਤੁਹਾਨੂੰ। और फिर इसी तरह सुखजीवन बच्चू जी भी और बुद्ध एच सिंह जड़े ने कहते ने द कम्युनिटी इंटेलिजेंट टू असलाइम सॉरी ਇਹ ਨਹੀਂ ਅਸਲਾइम ਮੈਨੂੰ ਕਹਿਣਾ ਨਹੀਂ ਆ ਰਿਹਾ ਸੌਰੀ is the one that does not have its own country and those people are in a struggle with the enemy to liberate their community. Those who have a country no need asylum sorry asylum sorry ਉਹ ਨਹੀਂ ਮੈਨੂੰ ਚੜ ਰਿਹਾ ਸੀ ਮੇਰੀ ਟੰਗ ਤੇ sorry about that. और फिर इस तरह उसके कहते सारी संगत जो TV 84 ਵੇਖ ਰਹੀ ਹੈ ਉਸ ਨੂੰ ਮਹਾਰਾਜ ਗੁਰੂ ਨਾਨਕ ਦੇਵ ਪ੍ਰਕਾਸ਼ ਦੀਆਂ ਜਿਹੜੀਆਂ ਨੇ ਬਹੁਤ ਬਹੁਤ ਵਧਾਈਆਂ ਜੀ। ਔਰ ਜੈਦੀਸ਼ ਜੀ ਵੀ ਜਿਹੜੇ ਨੇ ਉਹ ਵੀ ਨੇ। ਔਰ ਫਿਰ ਇਸੇ ਤਰ੍ਹਾਂ ਕਰਮ ਸਿੰਘ ਜੀ ਵੀ। ਔਰ ਫਿਰ ਇਸੇ ਤਰ੍ਹਾਂ ਹੈਗੇ ਨੇ ਸਾਡੇ ਕੋਲ ਘੁਸ ਕੇ ਕਹਿੰਦੇ ਨੇ ਉਹ ਆਪਸ ਵਿੱਚ ਚੈਟ ਕਰ ਰਹੇ ਨੇ। ਔਰ ਫਿਰ ਇਸੇ ਤਰ੍ਹਾਂ ਜਿਹੜੇ शिवरन ਜਿਹੜੇ ਨੇ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਚਾਈਨੀਜ਼ ਆਫੀਸ਼ੀਅਲ ਅਟੈਂਡਡ ਜਿਹੜੇ ਨੇ ਸੈਰੇਮਨੀ ਐਟ ਨਨਕਾਣਾ ਸਾਹਿਬ ਪਲੀਜ਼। ਹਾਂਜੀ ਬਿਲਕੁਲ ਬਹੁਤ ਵੱਡੀ ਗੱਲ ਹੈ। ਹਾਂਜੀ ਬਲਿਹਾਰ ਸਿੰਘ ਕੰਗ ਜੀ ਵੀ ਕਹਿਣਾ ਚਾਹੋਗੇ ਕੁਝ? ਨਹੀਂ, ਇਹ ਜਿਹੜਾ ਚਾਈਨੀਜ਼ ਆਫੀਸ਼ੀਅਲ ਦਾ ਨਨਕਾਣਾ ਸਾਹਿਬ ਆਉਣਾ ਇਹ ਦੱਸ ਰਿਹਾ ਕਿ ਵੀ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਜਿਹੜਾ ਸਾਊਥ ਏਸ਼ੀਆ ਨਿਊ ਮੈਪ ਮੇਕਿੰਗ ਅਮਰੀਕਾ ਦੀ ਦਿਲਚਸਪੀ ਚਾਈਨਾ ਦੀ ਦਿਲਚਸਪੀ ਅਦਰਵਾਈਜ਼ ਚਾਈਨਾ ਦਾ ਕੋਈ ਸਿੱਖਾਂ ਦੇ ਨਾਲ ਕੀ ਲਾਗਾ ਦੇ ਗਿਆ, ਕੋਈ ਸਿੱਖਾਂ ਕੋਲ ਸਟੇਟ ਨਹੀਂ ਹੈ ਵੀ। ਔਰ ਫਿਰ ਧਰਮ ਦੇ ਮਾਮਲੇ ਚੀਨ ਵਾਲੇ ਤਾਂ ਵੈਸੇ ਹੀ ਨਾਸਤਿਕਤਾ ਜਾਂ ਕਮਿਊਨਿਜ਼ਮ ਯਕੀਨ ਕਰਦੇ ਨੇ। ਸੋ ਜਾਣਾ ਇਹ ਉਹਨਾਂ ਦਾ ਗੁੱਡਵਿਲ ਜੈਸਚਰ ਹੈ ਟੁਵਰਡਸ ਦ ਸਿੱਖਸ। ਔਰ ਇਸ ਧਾਲੀਵਾਲ ਜਿਹੜੇ ਕਹਿੰਦੇ ਨੇ ਕਿ ਡਾਕਟਰ ਸਾਹਿਬ ਕੀ ਪੰਜਾਬ ਦੇ ਵਿੱਚ ਕਹਿੰਦੇ ਰੈਫਰੈਂਡਮ ਜਿਹੜਾ ਕਰਵਾਇਆ ਜਾ ਸਕਦਾ ਜਾਂ ਕਰਵਾਉਣ ਨਹੀਂ ਦਿੱਤਾ ਜਾ ਰਿਹਾ? ਨਹੀਂ, ਅਜੇ ਤਾਂ ਪਹਿਲਾਂ ਬਾਹਰ ਪ੍ਰੋਸੈਸ ਮੁਕੰਮਲ ਹੋਏ ਫਿਰ ਨਾ ਕਰਵਾਉਣ ਦੇਣਗੇ। ਫਿਰ ਵੀ ਖਾਲਿਸਤਾਨ ਦਾ ਕੇਸ ਸਟਰੋਂਗ ਹੁੰਦਾ। ਇਹਦਾ ਮਤਲਬ ਮੈਸੇਜ ਇਹ ਜਾਂਦਾ ਕਿ ਵੀ ਲੋਕ ਚਾਹੁੰਦੇ ਨੇ ਖਾਲਿਸਤਾਨ ਤੇ ਇਹ ਹੋਣ ਨਹੀਂ ਦੇਣਾ ਚਾਹੁੰਦੇ। ਉਹ ਨਾ ਵੀ ਕਰਵਾਉਣ ਦੇਣਗੇ ਰਾਦਰ ਉਹ ਵੀ ਤੁਹਾਡਾ ਕੇਸ ਬਿਲਡ ਕਰਦਾ। ਕਰਵਾਉਣਗੇ ਫਿਰ ਤਾਂ ਸਾਹਮਣੇ ਹੀ ਹੈ ਵੀ ਨਤੀਜਾ ਕੀ ਹੋਏਗਾ। ਔਰ ਗੁਰਿੰਦਰ ਮਾਨ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਨੂਪਾ ਜੀ ਵੀ ਔਰ ਨਿਰਮਲਜੀਤ ਸਿੰਘ ਜੀ। ਡਾਕਟਰ ਸਾਹਿਬ ਮੈਂ ਤੁਹਾਡਾ ਕਹਿੰਦੇ ਪ੍ਰੋਗਰਾਮ ਪਿਛਲੇ 10 ਸਾਲਾਂ ਤੋਂ ਕਹਿੰਦੇ ਰੈਗੂਲਰ ਦੇਖਦਾ ਤੇ ਦੇਖਦਾ ਰਹਾਂਗਾ। ਦੁਬਈ ਤੋਂ ਸਾਨੂੰ ਇਹ ਦੇਖਦੇ ਨੇ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡਾ ਅਨਮੁੱਲ ਸਰਮਾਇਆ ਹੋ। ਬਿਲਕੁਲ। ਔਰ ਇਹੀ ਸਾਡੇ ਲਈ ਹੌਸਲੇ ਵਾਲੀ ਗੱਲ ਵੀ ਹੁੰਦੀ ਹੈ ਵੀ ਜੋ ਕੁਝ ਅਸੀਂ ਕਰਦੇ ਹਾਂ ਉਸ ਦਾ ਕਿਤੇ ਨਾ ਕਿਤੇ ਜਿਹੜਾ ਕੋਈ ਅਸਰ ਔਰ ਉਸ ਦਾ ਕੋਈ ਮੁਸਤਬਿਕ ਜਿਹੜਾ ਪੋਜ਼ਿਟਿਵ ਇਫੈਕਟ ਹੈ। ਖਾਲਸਾ ਦੇਸ਼ ਪੰਜਾਬ ਜੀ ਵੀ ਔਰ ਸਿੰਘਰਚਾ ਜੀ ਵੀ ਔਰ ਰਾਜਨਪ੍ਰੀਤ ਸਿੰਘ जी भी बिलाल जी पूछते हैं कि डॉक्टर साहब बिहार में कहते क्या होने वाला है, आपको क्या लगता है वोट चोरी कि बीजेपी बिहार जीत पाएगी? और अगर बीजेपी हार गई तो फिर मोदी का क्या बनेगा? सुना है कि मोदी और ट्रंप में कोई डील होने जा रही है। ਨਹੀਂ, ਗੱਲਬਾਤ ਉਹਨਾਂ ਦੀ ਚੱਲ ਰਹੀ ਹੈ। ਰਸ਼ੀਆ ਦਾ ਤੇਲ ਲੈਣਾ ਜਿਵੇਂ ਅਸੀਂ ਡਿਸਕਸ ਕੀਤਾ ਦਸੰਬਰ 'ਚ ਉਹਨਾਂ ਨੇ ਬੰਦ ਕਰ ਦੇਣਾ। ਦੇਖੋ ਉੱਥੇ ਸਿਆਸਤ ਇੰਨੀ ਕਰਪਟ ਹੈ ਬਿਹਾਰ ਯੂਪੀ। ਜੇ ਬਿਹਾਰ ਦੇ ਵਿੱਚ ਜਿਹੜਾ NDA ਜਿਹੜਾ ਇਹਨਾਂ ਦੀ ਉਹ ਲੂਜ਼ ਵੀ ਕਰਦੀ ਹੈ ਸੀਟਾਂ, ਨਤੀਸ਼ ਕੁਮਾਰ ਬਾਹਰ ਵੀ ਹੁੰਦਾ ਹੈ, ਉਹ ਜਿਹੜਾ ਸੋ ਕਾਲਡ ਇਹਨਾਂ ਦਾ ਮਹਾਗਠਬੰਧਨ ਹੈ ਜੇ ਇਸ ਦੇ ਵਿੱਚ
ਲਾਲੂ ਯਾਦਵ ਦੀ ਪਾਰਟੀ, ਕਾਂਗਰਸ ਦੀ ਤੇ ਛੋਟੀਆਂ ਅਗੇੜੀਆਂ ਪਛੇੜੀਆਂ ਜਾਤਾਂ ਦੀਆਂ ਪਾਰਟੀਆਂ ਨੇ, ਉਹਨਾਂ 'ਚੋਂ ਖਰੀਦ ਲੈਣਗੇ ਉਹ, ਕਿਉਂਕਿ ਉੱਥੇ ਬੀਜੇਪੀ ਬਿਹਾਰ ਔਰ ਯੂਪੀ ਲੂਜ਼ ਕਰਨਾ ਅਫੋਰਡ ਹੀ ਨਹੀਂ ਕਰ ਸਕਦੀ। ਸੋ ਜੇ ਲੂਜ਼ ਕਰ ਵੀ ਜਾਣ, ਇਹ ਸਖਤ ਸਰਕਾਰ ਵਕਤੀ ਤੌਰ ਤੇ ਦੂਸਰੀ ਬਣ ਵੀ ਜਾਏ, ਉਹਨੂੰ ਜਿਹੜਾ ਹੈ ਉਹ ਬਿਲਕੁਲ ਜਿਵੇਂ ਮਹਾਰਾਸ਼ਟਰ 'ਚ ਉਹਨਾਂ ਨੇ ਬਿਲਕੁਲ ਹਾਰਿਆ ਹੋਇਆ ਨੇ, ਵਾਪਸ ਜਿਹੜਾ ਆਪਣੀ ਪਾਵਰ ਲਈ ਸ਼ਿਵ ਸੈਨਾ ਨੂੰ ਉੱਥੇ ਲੜਾ ਦਿੱਤਾ, ਇੱਥੇ ਨਤੀਸ਼ ਕੁਮਾਰ ਨੂੰ ਖਤਮ ਕਰਤਾ, ਪੰਜਾਬ ਦੇ ਵਿੱਚ ਅਕਾਲੀਆਂ ਦਾ ਜੋ ਹਾਲ ਕਰ ਦਿੱਤਾ। ਸੋ ਇਹ ਬਾਈ ਹੁੱਕ ਔਰ ਬਾਈ ਕਰੁੱਕ ਇਹਨਾਂ ਦੇ ਕੋਲ ਪੈਸਾ ਹੈ, ਇਹਨਾਂ ਦੇ ਕੋਲ ਸੈਂਟਰਲ ਟੀਮਾਂ ਭੇਜ ਦਿੰਦੇ ਨੇ, CBI ਦੀਆਂ ਔਰ ਇਨਕਮ ਟੈਕਸ ਦੀਆਂ, ਔਰ ਹੁਣ ਤਾਂ ਹੋਰ ਵੀ ਕਿੰਨੇ ਮਹਿਕਮੇ ਇਹਨਾਂ ਨੇ ਬਣਾ ਲਏ ਨੇ, NSA ਦੀਆਂ जी। और फिर रमलाल जी कहते हैं डॉक्टर साहब पाकिस्तान में चाइना के हाई कमीशन के लाग ननकाना साहब कहते माथा टेक कर गए हैं। मैं थोड़ा सा कहते हैरान हाँ कि ਜਿਹੜੇ ਚਾਈਨੀ ਜਿਹੜੇ ਨੇ ਸਿੱਖਾਂ ਦੇ ਇੰਨੇ ਕਲੋਜ਼ ਕਿਉਂ ਹੋ ਰਹੇ ਨੇ। ਹਾਂ ਨਹੀਂ, ਅਸੀਂ ਆਲਰੇਡੀ ਜ਼ਿਕਰ ਕੀਤਾ ਵੀ ਇਹ ਦੈਟ ਇਜ਼ ਸ਼ੋਇੰਗ ਇੰਟਰਸਟ। ਅੱਜ ਤੋਂ ਕੁਝ ਸਾਲ ਪਹਿਲਾਂ ਵੀ ਜਿਹੜੇ ਚਾਈਨਾ ਦਾ ਭਾਰਤ ਦੇ ਵਿੱਚ ਐਂਬੈਸਡਰ ਸੀ, ਹੁਣ ਚਾਈਨੀਜ਼ ਫੋਰਨ ਸਰਵਿਸ ਦੇ ਵਿੱਚ ਹੈ, ਉਹ ਆਪਣੀ ਵਾਈਫ ਦੇ ਨਾਲ ਚੇਚਾ ਦਰਬਾਰ ਸਾਹਿਬ ਆਇਆ, ਮੇਕ ਸ਼ੋਰ ਕਿ ਉਹ ਪਿਕਚਰਸ ਵੀ ਜਿਹੜੀਆਂ ਉਹਨੇ ਲਈਆਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਈਆਂ, ਫਿਰ ਜਿਹੜਾ ਸਿੱਖਾਂ ਦੇ ਲਈ ਬੜੇ ਹਮਦਰਦੀ ਵਾਲੇ ਸ਼ਬਦ ਕਹੇ। ਸੋ ਪਿਛਲੇ ਕੁਝ ਪੀਰੀਅਡ ਤੋਂ ਚਾਈਨਾ ਦੀ ਦਿਲਚਸਪੀ ਹੈ ਸਿੱਖਾਂ ਦੇ ਵਿੱਚ। ਓਕੇ ਐਂਡ ਫਿਰ ਇਸੇ ਤਰ੍ਹਾਂ ਜਸਕੀਰਤ ਸਿੰਘ ਨੂਪਾ ਜੀ ਕਹਿੰਦੇ ਨੇ ਕਿ ਤੁਸੀਂ ਮੇਰਾ ਮੈਸੇਜ ਨਹੀਂ ਪੜ੍ਹਿਆ। ਉਹਨਾਂ ਨੇ ਇਹ ਲਿਖਿਆ ਹੈ ਕਿ ਤੁਸੀਂ ਡਾਕਟਰ ਸਾਹਿਬ ਹਸਪੀਟਲ ਵਿੱਚ ਦਵਾਈ ਦਿੰਦੇ ਹੋ, ਤਾਂ ਫਿਰ ਸਾਰੇ ਜਿਹੜੇ ਵਿਊਅਰਸ ਨੇ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦਵਾਈ ਦਿੰਦੇ ਨੇ, ਪਰ ਉਹਨਾਂ ਨੂੰ ਦਿੰਦੇ ਨੇ ਜਿਨ੍ਹਾਂ ਨੂੰ ਲੋੜ ਹੁੰਦੀ ਹੈ, ਹਸਪੀਟਲ 'ਚ ਤਾਂ ਨਹੀਂ ਦਿੰਦੇ ਕਹਿੰਦੇ, ਪਰ ਇਹਨਾਂ ਦੀ ਜਿਹੜੀ ਦਵਾਈ ਹੁੰਦੀ ਹੈ ਕੌੜੀ ਬੜੀ ਹੁੰਦੀ ਹੈ, ਕਹਿੰਦੇ ਅੱਜ ਵੀ ਦੇਣਗੇ। ਸੋ ਨੂੰ ਫਸਾ ਤੁਹਾਡਾ ਮੈਸੇਜ ਪੜ੍ਹ ਲਿਆ। ਨਹੀਂ, ਉਹਨਾਂ ਨੇ ਚਲੋ ਹੋ ਸਕਦਾ ਇਨੋਸੈਂਟਲੀ ਪੁੱਛਿਆ ਹੋਏ। ਦੇਖੋ ਹਾਂਜੀ, ਅਸੀਂ ਪਿਛਲੇ ਆਲਮੋਸਟ 40 ਸਾਲ ਤੋਂ ਦਿੱਲੀ ਦੇ ਹਾਕਮਾਂ ਨੂੰ ਲੂਣ ਦਿੰਦੇ ਹਾਂ। ਹੁਣ ਤੁਸੀਂ ਪੰਜਾਬੀ ਹੋ ਤਾਂ ਤੁਸੀਂ ਲੂਣ ਦੇਣ ਦਾ ਮਤਲਬ ਸਮਝ ਸਕਦੇ ਹੋ। ਸੋ ਲੂਣ ਤੋਂ ਪਾਵਰਫੁਲ ਹੁਣ ਉਹ ਹੋਰ ਕਿਹੜੀ ਦਵਾਈ ਹੋ ਸਕਦੀ ਹੈ। ਬਿਲਕੁਲ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tveinfo.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਵਾਸਨ ਹੋ ਗਿਆ ਦੋ ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖ।